ਸੋ ਕਾਫ਼ੀ ਵੱਡਾ ਅਟਾਰਨੀ ਟਿਰਕੈਨਾ ਜੀ ਇਹ ਚੇਂਜ ਆ। ਹੁਣ ਜਿੱਦਾਂ ਤੁਸੀਂ ਕਿਹਾ ਵੀ ਕੁਛ ਕੁ ਜਿਹੜੇ ਕੋਰਟ ਆ ਇਹਦੇ ਵਿੱਚ ਨਹੀਂ ਵੀ ਹੈਗੇ ਓਬਵੀਅਸਲੀ ਕਿਉਂਕਿ ਥੋੜ੍ਹੇ ਹੀ ਆ 5-7 ਜਿਹੜੇ ਇਹਨਾਂ ਨੇ ਜਿਹੜੇ ਰੱਖੇ ਆ 6 ਰੱਖੇ ਆ ਇਹ। ਜੇ ਇਹਨਾਂ ਥਾਵਾਂ ਦੀ ਥਾਂ ਤੇ ਕਿਤੇ ਹੋਰ ਜਾ ਰਿਹਾ ਫਿਰ ਉਹ ਏਐਮਆਈ ਤੋਂ ਬਚ ਜੂਗਾ, ਫਿਰ ਉਹਦਾ ਰੈਗੂਲਰ ਪ੍ਰੋਸੈਸ ਜਿਹੜਾ ਅਸਾਈਲਮ ਵਾਲਾ ਉਹੀ ਰਹੂਗਾ। ਫਿਲਹਾਲ ਕਿਉਂਕਿ ਫੇਜ਼ਡ ਆ, ਹੁਣ ਉਹ ਫੇਸ ਆਪਣੇ ਦਾ ਰਿਸੋਰਸਿਸ ਆਪਣੇ ਉਹ ਦੇਖ ਰਹੇ ਆ, ਪਰ ਉਹਨਾਂ ਨੇ ਇਸੇ ਪ੍ਰੋਸੈਸ ਥੱਲੇ ਜਿਹੜਾ ਸਿਸਟਮ ਉਹ ਚਲਾਣਾ ਤੇ ਇਹਦੇ ਵਿੱਚ ਹੁਣ ਹੋਣਾ ਏਦਾਂ ਕਿ ਨਵੇਂ ਵਾਲੇ ਜਿਹੜੇ ਕੇਸਿਸ ਆਣੇ ਆ ਉਹ ਬਹੁਤ ਜ਼ਿਆਦਾ ਫਾਸਟ ਟਰੈਕ ਹੋ ਜਾਣੇ ਆ 6 ਮਹੀਨੇ ਦੇ ਅੰਦਰ। ਹੁਣ ਓਬਵੀਅਸਲੀ ਅਟਾਰਨੀ ਟਿਰਕੈਨਾ ਜੀ ਵੀ ਜਦੋਂ ਆਪਾਂ ਦੇਖਦੇ ਆ ਵੀ ਆਇਆ ਆਉਂਦਿਆਂ ਨੂੰ ਜੋ ਕਿਹਾ ਉਹੀ ਤੁਹਾਡੀ ਅਸਾਈਲਮ ਐਪਲੀਕੇਸ਼ਨ ਤੇ ਭਰ ਵੀ ਇਹਦਾ ਮਤਲਬ ਉਹਨਾਂ ਨੇ ਆਪੇ ਦੇਣੀ ਹੈ ਨਾਲ ਭਰਨ ਦੀ ਉਹਨਾਂ ਲੋੜ ਨੇ ਨਹੀਂ ਪੈਣੀ। ਭਰਨ ਦੀ ਲੋੜ ਨਹੀਂ ਪੈਣੀ। ਮੇਰੇ ਖਿਆਲ ਉਹ ਸਵਾਲ ਜਵਾਬ ਵੀ ਤੁਹਾਨੂੰ ਇਸ ਹਿਸਾਬ ਨਾਲ ਪੁੱਛੂਗੇ ਕਿ ਉਹ ਸਾਰੇ ਤੁਹਾਡੀ ਉਹ ਇੰਟਰਵਿਊ ਦਾ ਮਤਲਬ ਪਾਰਟ ਬਣ ਜਾਣਗੇ। ਕੁਐਸਚਨੇਅਰ ਹੀ ਉਸ ਹਿਸਾਬ ਦੇ ਨਾਲ ਉਹਨਾਂ ਨੇ ਰੱਖਣਾ ਆ ਫਿਰ। ਇਹਦੇ ਵਿੱਚ ਆਪਾਂ ਇੱਕ ਚੀਜ਼ ਦੇਖ ਰਹੇ ਸੀਗੇ ਕਿ ਜਿੱਦਾਂ ਨਾ ਨਿਊਯਾਰਕ ਦੇ ਨਵੇਂ ਕੇਸ ਆ ਰਹੇ ਸੀਗੇ ਕਾਫੀ, ਹਾਂ। ਉਹਨਾਂ ਤਰੀਕ ਨਹੀਂ ਪਾ ਰਹੇ ਸੀਗੇ। ਕੋਰਟਸ ਆਪਣੇ ਜਿੱਦਾਂ ਪੁਰਾਣੇ ਕੇਸਿਸ ਵੀ ਜਿਹੜੇ ਹੈਗੇ ਆ ਜੇ ਨਿਊਯਾਰਕ ਵਾਲਿਆਂ ਤੋਂ ਪੁੱਛੋ ਤਾਂ ਉਹ ਕਹਿੰਦੇ ਕਿ ਸਾਡੀ ਇੰਟਰਵਿਊ ਦੀ ਡੇਟ ਨਹੀਂ ਪਈ, ਮਤਲਬ ਕਿ ਅਪ ਇਨ ਦੀ ਏਅਰ ਆ। ਸੈਨ ਫਰਾਂਸਿਸਕੋ 'ਚ ਘੱਟੋ ਘੱਟ ਡੇਟ ਪੈ ਰਹੀ ਸੀਗੀ। ਸੋ ਹੁਣ ਜੇ ਸਾਰੇ ਕਿਸੇ ਨੂੰ ਸਮਝੀਏ ਤਾਂ ਇੱਦਾਂ ਲੱਗਦਾ ਕਿ ਜਿਹੜੇ ਆ ਜੱਜ ਆ ਸਾਰੇ ਆਪਣੇ ਲਈ ਟਾਈਮ ਕ੍ਰੀਏਟ ਜਿਹੜਾ ਕਰਨਾ ਚਾਹੁੰਦੇ ਸੀਗੇ। ਕਾਫੀ ਜ਼ਿਆਦਾ ਡੋਕੇਟ ਇਹਨਾਂ ਨੇ ਜਿਹੜਾ ਆਪਣਾ ਖਾਲੀ ਰੱਖਿਆ ਹੋਇਆ ਤੇ ਕਾਫੀ ਸਾਰੇ ਜਿਹੜੇ ਸੈਨ ਫਰਾਂਸਿਸਕੋ ਦੇ ਜੱਜ ਸੀ ਉਹਨਾਂ ਨੇ ਵੀ ਜਿਹੜੇ ਆਪਣੇ ਕੇਸ ਸੀਗੇ ਅੱਗੇ ਪੋਸਟਪੋਨ ਕਰਤੇ 3-3 ਸਾਲ। ਉਹ ਇਹ ਹੁਣ ਇੱਥੇ ਉਹ ਭਰਨਗੇ ਇਹਦੇ ਉਹ ਨਾਲ। ਭਰਨਗੇ ਹੁਣ ਉਹ ਮੇਰੇ ਖਿਆਲ 1 ਸਾਲ ਜਿਹੜਾ ਹੈਗਾ ਨਾ ਇਹਦੇ ਵਿੱਚ ਆਹੀ ਜਿਹੜੇ ਨਵੇਂ ਲੋਕੀ ਜਿਹੜੇ ਆ ਰਹੇ ਆ ਉਹਨਾਂ ਵਾਸਤੇ ਉਹਨਾਂ ਨੇ ਆਪਣੀ ਇਹ ਡੋਕੇਟ ਸਿਰਫ ਉਹਨਾਂ ਦੇ ਉੱਤੇ ਹੀ ਲਾਗੂ ਹੋਣਾ ਹੈ ਵੀ ਜਿਹੜਾ ਰਾਈਟ ਨਾਓ ਬਾਰਡਰ ਦੇ ਉੱਤੇ ਆ ਕੇ ਸਦਰਨ ਬਾਰਡਰ ਤੇ ਟੈਕਸਸ ਟੈਕਸਸ ਡਿਟੈਂਸ਼ਨ ਦੇ ਸੈਂਟਰ ਵਿੱਚ ਤੇ। ਇਹ ਨਹੀਂ ਹੈ ਵੀ ਜਿਹੜਾ ਆਲਰੇਡੀ ਆ ਚੁੱਕਾ ਜਿਹਨੇ ਅਜੇ ਸਾਲ ਨਹੀਂ ਹੋਇਆ ਫਾਈਲ ਕਰਨਾ ਉਹਦਾ ਰੈਗੂਲਰ ਪ੍ਰੋਸੈਸ ਹੋਊਗਾ ਚਾਹੇ ਉਹਦਾ ਸੇਮ ਰੈਗੂਲਰ ਕੋਰਟ ਵੀ ਪ੍ਰੋਸੈਸ ਹੋਊਗਾ। ਹਾਂਜੀ ਚਾਹੇ ਸੇਮ ਕੋਰਟ ਦੇ ਵਿੱਚ ਵੀ ਉਹ ਕਰਦੇ ਆ। ਹਾਂਜੀ ਸੋ ਇਹ ਕਾਫੀ ਵੱਡੀ ਜਿਹੜੀ ਉਹ ਚੇਂਜ ਆ। ਜੇ ਤੁਸੀਂ ਥੋੜਾ ਇਸ ਦੇ ਨਾਲ ਤੁਸੀਂ ਕੀ ਦੇਖਦੇ ਆ ਵੀ ਕੀ ਐਕਚੁਅਲ ਦੇ ਵਿੱਚ ਜਿਹੜਾ ਸਟ੍ਰੀਮਲਾਈਨ ਦੀ ਗੱਲ ਕਰਦੇ ਆ ਹੋ ਸਕੂਗਾ ਕਿ ਨਹੀਂ ਕਿਉਂਕਿ ਅਜੇ ਆਈ ਨੋ ਇਟਸ ਮੈਂ ਵੈਰੀ ਇਹਦੇ ਤੇ ਨਿਊ। ਕਮੈਂਟ ਦੇਣਾ ਪਰ ਮੈਂ ਐਂਡ 'ਚ ਦਊਂਗਾ ਠੀਕ ਆਪਣਾ ਆ ਕਮੈਂਟ ਕਿ ਕੀ ਹੈਗਾ। ਪਹਿਲਾਂ ਮੈਂ ਸਮਝਾ ਦੇਵਾਂ ਸਮਝਾ ਆਡੀਅנס ਨੂੰ ਦਈਏ। ਕਿ ਹੈ ਕੀ ਆ ਠੀਕ ਆ ਤੇ ਇਹ ਕਿਸੇ ਲਈ ਚੰਗੀ ਖਬਰ ਆ ਕਿਸੇ ਲਈ ਮਾੜੀ ਖਬਰ ਆ, ਆ ਡਿਪੈਂਡ ਕਰਦਾ ਤੁਸੀਂ ਕਿਹਤੋਂ ਪੁੱਛਦੇ ਆ। ਕਿੱਥੋਂ ਪੁੱਛਦੇ ਆ ਹਾਂਜੀ। ਸੋ ਇਹ ਜੇ ਤੁਸੀਂ ਇਸ ਦੇ ਬਾਰੇ ਥੋੜਾ ਜਿਹਾ ਹੋਰ ਜਾਣਕਾਰੀ ਦਿਓ ਵੀ ਇਹ ਚੇਂਜਸ ਕੀ ਨੇ ਕਿੱਦਾਂ ਜਿਹੜਾ ਹੋ ਰਿਹਾ ਕਿਉਂਕਿ ਸਾਰੇ ਜਾਣੇ ਤਾਂ ਆਲਰੇਡੀ ਪਹਿਲਾਂ ਹੀ ਅਟਾਰਨੀ ਟਿਰਕੈਨਾ ਜੀ ਇਹ ਪੁੱਛਦੇ ਆ ਅਸੀਂ ਅੱਛਾ ਜੀ ਅਸੀਂ ਆ ਰਹੇ ਆ ਕੇ ਕੀ ਬਿਆਨ ਦਈਏ ਕਿਵੇਂ ਆ ਕਿੱਦਾਂ ਜੀ ਆ ਹਨਾ। ਉਹ ਸਾਰੇ ਇੱਕ ਦੂਜੇ ਨੂੰ ਇਦਾਂ ਦੇ ਸਵਾਲ ਜਿਹੜੇ ਉਹ ਪੁੱਛਦੇ ਰਹਿੰਦੇ ਆ। ਜੀ ਸੋ ਇਹਦੇ ਵਿੱਚ ਕੀ ਆ ਫਿਰ ਹੁਣ ਕੀ ਆਪਾਂ ਨੂੰ ਹੋਰ ਕੀ ਜਾਣਕਾਰੀ ਇਸ ਦੇ ਬਾਰੇ। ਸੋ ਸਭ ਤੋਂ ਪਹਿਲਾਂ ਤਾਂ ਜੀ ਹੁਣ ਸਾਹਮਣਾ ਜਿਹੜਾ ਹੋਊਗਾ ਯੂਐਸਸੀਆਈਐਸ ਅਸਾਈਲਮ ਆਫਿਸਰ ਮੂਹਰੇ ਹੋਊਗਾ ਜਿਹੜਾ ਬਿਆਨ ਲੈਂਦਾ ਸੀਗਾ। ਠੀਕ ਹੈ। ਪਹਿਲਾਂ ਵੀ ਯੂਐਸਸੀਆਈਐਸ ਦਾ ਅਸਾਈਲਮ ਆਫਿਸਰ ਹੀ ਬਿਆਨ ਲੈਂਦਾ ਹੁੰਦਾ ਸੀਗਾ ਤੁਹਾਡੇ ਹੂੰ ਤੇ ਉਹਨੂੰ ਬਿਆਨ ਕਹਿ ਦਿੰਦੇ ਆ ਕ੍ਰੈਡੀਬਲ ਫੇਅਰ ਇੰਟਰਵਿਊ ਆਪਾਂ ਕਹਿ ਦਿੰਦੇ ਆ। ਸਹੀ ਜੀ ਸਹੀ ਉਹਦੀ ਲੈਂਗੁਏਜ ਕ੍ਰੈਡੀਬਲ ਫੇਅਰ ਇੰਟਰਵਿਊ ਹੈ। ਸੀਐਫਆਈ ਵਕੀਲ ਉਹਨੂੰ ਸੀਐਫਆਈ ਕਹਿੰਦੇ ਆ। ਹੂੰ ਸੋ ਇਹ ਜਦੋਂ ਸੀਐਫਆਈ ਸੋ ਪਹਿਲਾਂ ਕੀ ਹੁੰਦਾ ਸੀਗਾ ਕਿ ਜਿਹੜਾ ਹੁਣ ਪ੍ਰੋਸੈਸ ਸੀਗਾ ਉਦੋਂ ਤੁਸੀਂ ਬਿਆਨ ਦਿੰਦੇ ਹੋ, ਜੇ ਬਿਆਨ ਤੁਹਾਡੇ ਪਾਸ ਹੋ ਜਾਂਦੇ ਆ ਤੁਹਾਨੂੰ ਬੌਂਡ ਪਾ ਕੇ ਛੱਡ ਦਿੰਦੇ ਸੀਗੇ ਤੇ ਜਿਹੜਾ ਇਮੀਗ੍ਰੇਸ਼ਨ ਜੱਜ ਆ ਇਮੀਗ੍ਰੇਸ਼ਨ ਕੋਰਟ ਆ ਉਹਦੇ ਮੂਹਰੇ ਰੈਫਰ ਕਰ ਦਿੰਦੇ ਸੀਗੇ। ਇਮੀਗ੍ਰੇਸ਼ਨ ਕੋਰਟ ਜਿਹੜਾ ਹੈਗਾ ਪਹਿਲਾਂ ਤੁਹਾਨੂੰ ਮਾਸਟਰ ਹੀਅਰਿੰਗ ਦਿੰਦਾ ਸੀਗਾ, ਫਿਰ ਤੁਹਾਨੂੰ ਇੰਡੀਵਿਜੂਅਲ ਹੀਅਰਿੰਗ ਦਿੰਦਾ ਸੀਗਾ, ਫਾਈਨਲ ਹੀਅਰਿੰਗ ਜਿਹਨੂੰ ਕਹਿੰਦੇ ਆ। ਇਹ ਪ੍ਰੋਸੈਸ ਜਿਹੜਾ ਸੀਗਾ ਹੁਣ ਤੱਕ ਚੱਲ ਰਿਹਾ ਸੀਗਾ। ਠੀਕ ਹੈ। ਇਹ ਪ੍ਰੋਸੈਸ ਦੇ ਵਿੱਚ ਪ੍ਰੋਬਲਮ ਇਹ ਸੀਗੀ ਕਿ ਜਦੋਂ ਉਹਨਾਂ ਨੇ ਬਿਆਨ ਤੁਹਾਡੇ ਲੈ ਲਏ, ਬਿਆਨ ਪਾਸ ਕਰਤੇ, ਪਿਛਲੇ ਸਾਲ ਦੇ ਵਿੱਚ ਕਾਫੀ ਲੋਕੀ ਇਹ ਰਿਪੋਰਟ ਕਰ ਰਹੇ ਸੀਗੇ ਕਿ ਉਹਨਾਂ ਦੀਆਂ ਫਾਈਲਾਂ ਜਿਹੜੀਆਂ ਕੋਰਟ ਕੋ ਗਈਆਂ ਨਹੀਂ। ਸਾਲ ਵੀ ਤਕਰੀਬਨ ਕਈਆਂ ਨੂੰ ਹੋ ਗਿਆ ਗਈਆਂ ਨਹੀਂ, ਨਾ ਫਾਈਲਾਂ ਜਾਣ ਨਾ ਵਰਕ ਪਰਮਿਟ ਕਲੌਕ ਵਗੈਰਾ ਸਟਾਰਟ ਹੋਵੇ ਤੇ ਹੋਰ ਬੜੇ ਪੰਗੇ ਸੀਗੇ ਕਿ ਕਲੌਕ ਕਿਸੇ ਦਾ ਰੁਕ ਗਿਆ, ਕਿਸੇ ਦਾ ਚੱਲ ਪਿਆ, ਕੋਈ ਲੌਜਿਕ ਨਹੀਂ ਸੀਗਾ। ਵਕੀਲਾਂ ਨੂੰ ਵੀ ਕਾਫੀ ਜਿਹੜਾ ਹਾਰਡ ਟਾਈਮ ਆਇਆ ਕਿ ਯਾਰ ਇਹ ਕਿਉਂ ਰੁਕ ਰਿਹਾ, ਕਿਉਂ ਚੱਲ ਰਿਹਾ, ਸਾਨੂੰ ਵੀ ਪਤਾ ਨਹੀਂ ਲੱਗਦਾ ਸੀਗਾ। ਠੀਕ ਹੈ। ਹੁਣ ਕੀ ਹੋਇਆ ਕਿ ਉਹਨਾਂ ਨੇ ਕਿਹਾ ਕਿ ਯੂਐਸਸੀਐਸ ਦਾ ਜਿਹੜਾ ਅਸਾਈਲਮ ਆਫਿਸਰ ਉਹ ਪਹਿਲਾਂ ਇੰਟਰਵਿਊ ਲਊਗਾ। ਜੇ ਉਹਨੂੰ ਲੱਗਿਆ ਕਿ ਇੰਟਰਵਿਊ ਇਹ ਬੰਦਾ ਪਾਸ ਕਰ ਗਿਆ ਉਹਨੂੰ ਫਿਰ ਉਹ ਇੱਕ ਨੋਟਿਸ ਟੂ ਅਪੀਅਰ ਦਊਗਾ ਜਿਹੜਾ ਕਿ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਫਾਈਲ ਹੋਊਗਾ। ਠੀਕ ਹੈ। ਜਾਂ ਫਿਰ ਉਹਦੇ ਕੋਲ ਇੱਕ ਹੋਰ ਚੋਇਸ ਆ ਕਿ ਉਹ ਕਹੂਗਾ ਕਿ ਨਹੀਂ ਮੈਂ ਕੋਰਟ ਦੇ ਵਿੱਚ ਨਹੀਂ ਭੇਜਣਾ, ਇਹ ਜਿਹੜਾ ਮਸਲਾ ਮੈਂ ਆਪਣੇ ਕੋਲ ਹੀ ਰੱਖਣਾ। ਠੀਕ ਹੈ। ਹੁਣ ਜਿਹੜਾ ਤੁਹਾਨੂੰ ਦੱਸਿਆ ਕਿ ਜਿਹੜੀ ਕ੍ਰੈਡੀਬਲ ਫੇਅਰ ਇੰਟਰਵਿਊ ਆ ਜਿਹੜੇ ਬਿਆਨ ਆ ਉਹ ਇਟਸੈਲਫ ਇੱਕ ਐਪਲੀਕੇਸ਼ਨ ਬਣ ਜਾਣੇ ਆ। ਠੀਕ ਹੈ। ਹਾਂਜੀ ਕਹਿਣ ਦਾ ਮਤਲਬ ਇਦਾਂ ਕਿ ਹੁਣ ਜਿਹੜੀ ਐਪਲੀਕੇਸ਼ਨ ਆ ਪਹਿਲਾਂ ਉਹ ਕਹਿੰਦੇ ਸੀਗੇ ਕਿ ਸਾਲ ਦੇ ਵਿੱਚ ਫਾਈਲ ਹੋਣੀ ਆ। ਹੁਣ ਕਿਉਂਕਿ ਉਹ ਹੀ ਜਿਹੜੇ ਤੁਹਾਡੇ ਬਿਆਨ ਆ ਉਹੀ ਇੱਕ ਐਪਲੀਕੇਸ਼ਨ ਆ, ਮਤਲਬ ਕਿ ਤੁਹਾਡੀ ਐਪਲੀਕੇਸ਼ਨ ਜਦੋਂ ਤੁਸੀਂ ਆਪਣੇ ਬਿਆਨ ਦਿੱਤੇ ਉਹਨੂੰ ਆਟੋਮੈਟਿਕਲੀ ਫਾਈਲ ਸਮਝਿਆ ਗਿਆ ਉਸੇ ਵੇਲੇ ਜਦੋਂ ਤੁਹਾਡੇ ਬਿਆਨ ਹੋ ਗਏ। ਕ੍ਰੈਡੀਬਲ ਫੇਅਰ ਇੰਟਰਵਿਊ ਇਹ ਸਾਰਿਆਂ ਲਈ ਹੋਣਾ ਹੀ ਹੋਣਾ। ਕਿਉਂਕਿ ਹੁਣ ਭੀੜ ਆ ਰਹੀ ਜੇ 1000 ਬੰਦੇ ਆ ਰਹੇ ਆ, ਕਈਆਂ ਦੇ ਕੇਸ ਨਹੀਂ ਵੀ ਹੈਗੇ। ਉਹਨੇ ਪੁੱਛਿਆ ਕਿ ਤੈਨੂੰ ਕੀ ਮਸਲਾ, ਉਹ ਕਹਿੰਦਾ ਕਿ ਮੈਂ ਬਸ ਵੈਸੇ ਹੀ ਆਇਆ, ਮੈਂ ਮੇਰੇ ਗੁਆਂਢੀ ਨਾਲ ਲੜਾਈ ਹੋ ਗਈ ਸੀ। ਉਹਨੇ ਕਿਹਾ ਨਹੀਂ ਤੂੰ ਵਾਪਸ ਜਾ, ਤੇਰਾ ਅਸਾਈਲਮ ਦਾ ਕੇਸ ਨਹੀਂ ਬਣਦਾ। ਸੋ ਕਹਿਣ ਦਾ ਮਤਲਬ ਹੈ ਕਿ ਇਹ ਬੇਸਿਕ ਜਿਹੜੇ ਬਿਆਨ ਹੈ ਤੁਸੀਂ ਆਪ ਪਾਸ ਕਰਨੇ ਆ, ਇਹਦੇ ਵਿੱਚ ਤੁਹਾਨੂੰ
ਲਾਇਰ ਦੀ ਕੋਈ ਹੈਲਪ ਨਹੀਂ ਮਿਲ ਸਕਦੀ। ਇਹ ਮਤਲਬ ਇਹ ਪ੍ਰੋਸੈਸ ਉਹੀ ਹੈ ਜਿਹੜਾ ਕ੍ਰੈਡੀਬਲ ਫੇਅਰ ਇੰਟਰਵਿਊ ਵਾਲਾ, ਉਹ ਪਹਿਲੋਂ ਵੀ ਉਹੀ ਸੀ, ਹੁਣ ਵੀ ਉਹੀ ਹੈ? ਇਹ ਉਹੀ ਪ੍ਰੋਸੈਸ ਇਹ ਆ। ਉਹੀ ਰਹਿਣਾ ਹੈ, ਠੀਕ ਆ। ਇਹਦੇ ਵਿੱਚ ਹੁਣ ਫ਼ਰਕ ਇਹ ਆ ਕਿ ਜੇ ਉਹਨਾਂ ਨੂੰ ਲੱਗਿਆ ਕਿ ਬਿਆਨ ਤੁਹਾਡੇ ਪਾਸ ਹੋ ਗਏ ਆ, ਤਾਂ ਉਹ 21 ਤੋਂ 45 ਦਿਨਾਂ ਦੇ ਵਿੱਚ ਤੁਹਾਨੂੰ ਅਸਾਈਲਮ ਮੈਰਿਟਸ ਇੰਟਰਵਿਊ, AMI ਜਿਹੜੀ ਇੰਟਰਵਿਊ ਅਸਾਈਲਮ ਆਫਿਸ ਦੇ ਮੂਹਰੇ ਦੇਊਗੇ। ਠੀਕ ਆ। ਜਿਹੜੀ ਹੁਣ ਅੱਜ ਦੀ ਡੇਟ ਦੇ ਵਿੱਚ ਲੋਕੀ ਕਹਿੰਦੇ ਸੀ ਕਿ ਅਸਾਈਲਮ ਆਫਿਸ ਦੇ ਵਿੱਚ ਤਾਂ ਸਾਡਾ ਨੰਬਰ ਨਹੀਂ ਲੱਗਦਾ, ਸਾਡੀ ਬਾਰੀ ਨਹੀਂ ਆਉਂਦੀ। ਹੁਣ ਉਹਨਾਂ ਨੂੰ 21 ਤੋਂ 45 ਦਿਨ ਦੇ ਵਿੱਚ ਮਿਲੂਗਾ। 3 ਹਫ਼ਤਿਆਂ ਤੋਂ 5 ਹਫ਼ਤਿਆਂ ਦੇ 3 ਹਫ਼ਤਿਆਂ ਤੋਂ 5 ਹਫ਼ਤਿਆਂ ਦੇ ਵਿੱਚ ਆਉਂਦੇ ਸਾਰੀ। ਤਾਂ ਤੁਸੀਂ ਜੋ ਬੋਲਿਆ ਉਹ ਤੁਹਾਡੀ ਐਪਲੀਕੇਸ਼ਨ ਬਣ ਗਏ ਤੇ ਹੁਣ ਫਿਰ ਤੁਹਾਡੀ ਫਾਈਨਲ ਇਹਨਾਂ ਨੇ ਜਿਹੜੀ ਸੀਗੀ, ਮਤਲਬ ਇੰਨੇ ਚਿਰ ਨੂੰ ਤਾਂ ਬੰਦਾ ਉੱਥੋਂ ਕਾਗਜ਼ ਪੱਤਰ ਵੀ ਨਹੀਂ ਮੰਗਾ ਸਕਦਾ ਜਿੰਨੇ ਚਿਰ ਦੇ ਵਿੱਚ ਇਹਨਾਂ ਨੇ। ਇਹਦਾ ਮੈਂ ਕਹਿੰਦਾ ਥਕਾਨ ਨਹੀਂ ਬੰਦੇ ਦੀ ਲੱਥੀ ਹੋਣੀ ਅਜੇ। ਹੁੰਦੀ ਹੈ ਨਹੀਂ, ਕਿਉਂਕਿ ਕੀ ਪਤਾ ਕਈ ਬੰਦਾ ਡੌਂਕੀ ਲਾ ਕੇ ਆਇਆ, ਕੋਈ ਕਿੱਦਾਂ ਆਇਆ, ਹਨਾ। ਸੋ ਇਹ ਤਾਂ ਕੰਮ ਬੜਾ ਹੀ ਤੇਜ਼ ਕਰਤਾ, ਬਹੁਤ ਤੇਜ਼ ਕਰਤਾ। ਤੇ ਇਹਦੇ ਵਿੱਚ ਹੁਣ 21 ਤੋਂ 45 ਦਿਨ ਜਿਹੜਾ ਉਹਨਾਂ ਨੇ ਟਾਈਮ ਰੱਖਿਆ, ਤੇ ਇਸ ਤੋਂ ਪਹਿਲਾਂ ਉਹ ਕਹਿੰਦੇ ਕਿ ਤੁਹਾਨੂੰ ਜਿਹੜੇ ਤੁਹਾਡੇ ਬਿਆਨ ਹੋਏ ਸੀਗੇ ਪੋਜ਼ਿਟਿਵ ਕ੍ਰੈਡੀਬਲ ਫੇਅਰ ਸਕਰੀਨਿੰਗ ਜਿਹੜੀ ਕੀਤੀ ਆ, ਉਹਦੀ ਤੁਹਾਨੂੰ ਕਾਪੀ ਤੁਹਾਨੂੰ ਤੇ ਤੁਹਾਡੇ ਲਾਇਰ ਨੂੰ ਦੇ ਦਿੱਤੀ ਜਾਊਗੀ ਜੇ ਤੁਸੀਂ ਲਾਇਰ ਹਾਇਰ ਕਰ ਲਿਆ ਬਾਏ ਦੈਟ ਟਾਈਮ, ਹਨਾ। 21 ਤੋਂ 45 ਦਿਨ ਦੇ ਵਿੱਚ ਇਹ ਇੰਟਰਵਿਊ ਹੋਣੀ ਹੈ। 21 ਤੋਂ 45 ਦਿਨ ਲਾਇਰ ਤੁਸੀਂ ਪਹਿਲੇ 21 ਦਿਨਾਂ ਚ ਲਾਇਰ ਹਾਇਰ ਕਰਨਾ ਤੁਸੀਂ। ਟੈਕਸਸ ਵਾਲੇ ਤੇ ਪਹੁੰਚ ਗਏ, ਉਹਨੇ ਕਿਹਾ ਮੈਂ ਸੈਨ ਫਰਾਂਸਿਸਕੋ ਜਾਣਾ, ਉੱਥੇ CFIO ਦੀ ਹੋਈ ਕ੍ਰੈਡੀਬਲ ਫੇਅਰ ਇੰਟਰਵਿਊ ਹੋਈ। ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਲੱਗਾ ਵੀ ਹਾਂ ਵੀ ਇਹ ਤਾਂ ਬਣਦਾ ਆ, ਵੀ ਜਿਹੜੀ ਕ੍ਰੈਡੀਬਲ ਫੇਅਰ ਇੰਟਰਵਿਊ ਉਹ ਟੈਕਸਸ 'ਚ ਹੋਣੀ ਆ, ਉੱਥੇ ਹੀ ਹੋਣੀ ਆ। ਹਾਂਜੀ। ਤੇ ਉੱਥੇ ਉਹਨਾਂ ਨੇ ਫਿਰ ਦੇਖਣਾ ਵੀ ਇਹਨੂੰ AMI ਦੇਣੀ ਆ ਕਿ ਨਹੀਂ ਦੇਣੀ। ਫਿਰ ਉਹਨੂੰ ਪੁੱਛਣਾ ਕਿਹੜੇ ਸ਼ਹਿਰ ਜਾਣਾ, ਜੇ ਆਹ ਵਾਲੇ ਸ਼ਹਿਰਾਂ 'ਚ ਉਹਨਾਂ ਨੇ ਜਾਣਾ, ਕਿਤੇ ਵੀ ਜੁਰਿਸਡਿਕਸ਼ਨ 'ਚ ਆਉਂਦੇ ਆ, ਤਾਂ ਉਹਨਾਂ ਨੇ ਜਿਹੜੇ ਫਾਈਲਾਂ ਤੁਹਾਡੀਆਂ ਉੱਥੇ ਭੇਜ ਕੇ ਤੁਹਾਨੂੰ 21 ਤੋਂ 45 ਦਿਨ ਦੇ ਵਿੱਚ ਇਹ ਸ਼ਹਿਰ, ਉਸ ਸ਼ਹਿਰ ਤੇ AMI ਜਿਹੜੀ ਉਸ ਸ਼ਹਿਰ ਦੇ ਵਿੱਚ ਹੋਊਗੀ। ਅਸਾਈਲਮ ਦੀ ਇੰਟਰਵਿਊ ਸੈਨ ਫਰਾਂਸਿਸਕੋ, ਨਿਊਯਾਰਕ, LA ਹੋਊਗੀ। ਠੀਕ ਆ। ਫਿਰ ਉੱਥੇ ਅੱਗੇ ਜਿਹੜੀ ਕਾਰਵਾਈ ਹੋਣ ਲੱਗੀ। ਹਾਂਜੀ। ਹੁਣ ਫਰਕ ਇਹ ਪੈ ਗਿਆ ਕਿ ਜਿਹੜੀ ਪਹਿਲਾਂ ਅਸਾਈਲਮ ਦੀ ਇੰਟਰਵਿਊ ਹੁੰਦੀ ਸੀਗੀ ਉਹ ਰਿਕਾਰਡ ਨਹੀਂ ਹੁੰਦੀ ਸੀ। ਮਤਲਬ ਕਿ ਜਿਹੜਾ ਅਸਾਈਲਮ ਆਫਿਸਰ ਸੀਗਾ ਉਹ ਤੁਹਾਡੇ ਕੋਲ ਸਵਾਲ ਜਵਾਬ ਪੁੱਛਦਾ ਸੀਗਾ, ਬੜੀ ਸਲੋ ਪੇਸ ਤੇ ਚੱਲਦੇ ਸੀਗੇ। ਜਿਹਨਾਂ ਨੇ ਇੰਟਰਵਿਊ ਦਿੱਤੀ ਉਹਨਾਂ ਨੂੰ ਪਤਾ ਕਿ 3-4 ਘੰਟੇ ਜਿਹੜਾ ਚੱਲਦਾ ਸੀਗਾ। ਤੁਹਾਨੂੰ ਜਦੋਂ ਐਂਡ ਦੇ ਵਿੱਚ ਕੀ ਹੁੰਦਾ ਸੀਗਾ ਕਿ ਉਹ ਆਪਣੇ ਨੋਟਸ ਲੈਂਦਾ ਸੀਗਾ, ਟਾਈਪ ਕਰਦਾ ਸੀਗਾ ਕੰਪਿਊਟਰ ਦੇ ਵਿੱਚ। ਇਹਨੇ ਆ ਕਿਆ ਹੁਣ ਇਹ ਰਿਕਾਰਡਡ ਆ। ਅੱਛਾ, ਜੋ ਵੀ ਤੁਸੀਂ ਕਹਿਤਾ ਰਿਕਾਰਡਡ ਆ। ਹੁਣ ਤੁਸੀਂ ਮੁੱਕਰ ਨਹੀਂ ਸਕਦੇ ਕਿ ਮੈਂ ਬਿਆਨ ਏਦਾਂ ਕਿਹਾ ਸੀ, ਮੈਂ ਉਦਾਂ ਨਹੀਂ ਕਿਹਾ ਸੀਗਾ। ਸੋ ਤਾਂ ਹੀ ਇਹ ਜਿਹੜੀ ਫਿਰ ਚੀਜ਼ ਐਪਲੀਕੇਸ਼ਨ ਤੁਹਾਡੀ ਬਣਦੀ ਆ। ਹੁਣ ਤੁਹਾਡਾ ਕੀ ਹੈ ਕਿ ਜੋ ਤੁਸੀਂ ਕਹਿ ਰਹੇ ਹੋ ਸਾਰਾ ਵੀਡੀਓ ਰਿਕਾਰਡਡ ਆ। ਵੀਡੀਓ ਰਿਕਾਰਡਡ ਜੇ ਨਹੀਂ ਹੈਗਾ ਤਾਂ ਘੱਟੋ ਘੱਟ ਉਹ ਆਡੀਓ ਰਿਕਾਰਡਡ ਜ਼ਰੂਰ ਹੈਗਾ। ਠੀਕ ਆ। ਸੋ ਜਿਹੜਾ ਇਹਦੇ ਵਿੱਚ ਹੁਣ 2 ਚੀਜ਼ਾਂ ਹੋਣੀਆਂ, ਜਾਂ ਤਾਂ ਉਹਨਾਂ ਨੇ ਕੇਸ ਤੁਹਾਡਾ ਪਾਸ ਕਰ ਦੇਣਾ। ਠੀਕ ਆ। ਫਿਰ ਕਾਫੀ ਲੋਕਾਂ ਦੀ ਲੋਟਰੀ ਵੀ ਲੱਗਣੀ ਹੈ। 21 ਤੋਂ 45 ਦਿਨ ਚ ਆਉਂਦੇ ਸਾਰੀ ਬੰਦਾ ਕੇਸ ਪਾਸ ਹੋ ਸਕਦਾ। ਹਾਂ। ਜਾਂ ਫਿਰ ਉਹ ਤੁਹਾਡਾ ਅਸਾਈਲਮ ਦੀ ਜਿਹੜੀ ਐਪਲੀਕੇਸ਼ਨ ਆ ਡਿਨਾਈ ਕਰ ਸਕਦੇ ਆ। ਇੱਕ ਚੀਜ਼ ਉਹਨਾਂ ਨੇ ਹੋਰ ਦਿੱਤੀ ਹੈ ਕਿ ਪਹਿਲਾਂ ਇਹਨਾਂ ਨੂੰ ਵਿਦਹੋਲਡਿੰਗ ਆਫ ਰਿਮੂਵਲ ਦੀ ਪਾਵਰ ਨਹੀਂ ਸੀਗੀ, ਅਸਾਈਲਮ ਅਫਸਰ ਨੂੰ ਫੈਸਲਾ ਨਹੀਂ ਕਰਦਾ ਸੀਗਾ। ਹੁਣ ਇਹਨਾਂ ਨੇ ਅਸਾਈਲਮ ਦੇ ਨਾਲ ਵਿਦਹੋਲਡਿੰਗ ਆਫ ਰਿਮੂਵਲ, ਕੈਟ ਰਿਲੀਫ ਜਿਹੜਾ ਹੈਗਾ ਉਹਦੀਆਂ ਆਪਸ਼ਨਸ ਵੀ ਇਹਨਾਂ ਨੂੰ ਦੇਤੀਆਂ। ਇਹਦੇ ਵਿੱਚ ਕੀ ਹੁੰਦਾ ਕਿ ਤੁਹਾਡਾ ਕੇਸ ਨਹੀਂ ਪਾਸ ਹੁੰਦਾ ਪਰ ਤੁਹਾਨੂੰ ਡਿਪੋਰਟ ਨਹੀਂ ਪਿੱਛੇ ਕਰਦੇ। ਤੁਹਾਡੇ ਹੋਰ ਮਸਲੇ ਜੇ ਤੁਸੀਂ ਉਹ ਰਿਲੀਫ ਲਈ ਐਲੀਜੀਬਲ ਹੁੰਦੇ ਹੋ। ਇਹ ਸਾਰਾ ਕੁਝ ਉਹ ਜਿਹੜਾ 21 ਤੋਂ 45 ਦਿਨਾਂ ਦੇ ਵਿਚਾਲੇ ਜਿਹੜੀ ਇੰਟਰਵਿਊ ਹੋਣੀ ਉਹਦੇ ਵਿੱਚ ਹੀ ਹੋ ਜਾਣਾ। ਉਹਦੇ ਵਿੱਚ ਹੋ ਜਾਣਾ, ਹਾਂਜੀ ਬਿਲਕੁਲ। ਜੇ ਤੁਹਾਡਾ ਕੇਸ ਪਾਸ ਹੋ ਗਿਆ, ਉੱਥੇ ਕੇਸ ਖਤਮ ਹੋ ਜਾਂਦਾ ਤੇ ਤੁਸੀਂ ਇਮੀਗ੍ਰੇਸ਼ਨ ਕੋਰਟ 'ਚ ਤੁਹਾਨੂੰ ਜਾਣ ਦੀ ਕੋਈ ਲੋੜ ਨਹੀਂ ਪੈਣੀ। ਠੀਕ ਆ। ਸੋ ਹੁਣ ਜਿਹੜਾ ਪ੍ਰੋਸੈਸ ਹੈਗਾ ਉਹਦੇ ਵਿੱਚ ਇਮੀਗ੍ਰੇਸ਼ਨ ਕੋਰਟ ਜਾਣਾ ਪੈਂਦਾ ਸੀਗਾ। ਕੋਈ ਹੁਣ ਜਿਹੜੀ ਚੇਂਜ ਇਹ ਹੋਈ ਹੈ ਕਿ ਤੁਹਾਡਾ ਅਸਾਈਲਮ ਆਫਿਸ ਦੇ ਵਿੱਚ ਇੱਕ ਤੁਹਾਨੂੰ ਐਕਸਟਰਾ ਮੌਕਾ ਮਿਲ ਗਿਆ। ਸੋ ਬੇਸਿਕਲੀ ਇਮੀਗ੍ਰੇਸ਼ਨ ਦੇ ਜੱਜਾਂ ਵਾਲੀਆਂ ਪਾਵਰਾਂ USCIS ਦੇ ਉਹਨਾਂ EMPLOYEES ਨੂੰ ਕਾਈਂਡ ਆਫ ਕਹਿ ਸਕਦੇ ਆ ਵੀ ਜੇ ਉਹਨਾਂ ਨੂੰ ਲੱਗਦਾ ਵੀ ਕ੍ਰੈਡੀਬਲ ਆ, ਸਾਰਾ ਕੁਝ ਠੀਕ ਆ, ਵੀ ਉਹਨਾਂ ਨੂੰ ਦੇਤੀ ਵੀ ਹਾਂ ਕਾਕੇ ਤੇਰਾ ਪਾਸ ਆ ਕੰਮ। ਕਿਉਂਕਿ ਜੱਜ ਹਾਇਰ ਕਰਨੇ ਔਖੇ ਆ, ਟ੍ਰੇਨਡ ਤੁਹਾਨੂੰ ਲਾਇਰ ਸਾਰਾ ਕੁਝ ਉਦਾਂ ਦਾ ਚਾਹੀਦਾ। ਜਿਹੜੇ ਅਸਾਈਲਮ ਅਫਸਰ ਆ ਉਹ ਤੁਸੀਂ ਨਾਨ ਲਾਇਰ ਜਿਹੜੇ ਹੈਗੇ ਉਹ ਵੀ ਭਰਤੀ ਕਰ ਸਕਦੇ ਆ। ਤੁਸੀਂ ਉਹ ਲਈ ਸਟਾਫ ਨੂੰ ਜ਼ਿਆਦਾ ਐਕਸਪੈਂਡ ਕਰ ਸਕਦੇ ਆ। ਵੀ ਉਹ ਤਾਂ ਟ੍ਰੇਨਿੰਗ ਹੀ ਦੇਣੀ ਆ ਉਹਨਾਂ ਨੇ। ਜੱਜਾਂ ਵਾਲਾ ਕੰਮ ਜਿਹੜਾ ਤੇ ਹੁਣ ਆਪਾਂ ਇਹ ਵੀ ਦੇਖਿਆ ਕਿ ਜਿੱਦਾਂ ਸੈਂਟਾ ਐਨਾ ਉਹ ਕੋਰਟ ਸੀਗੇ, PD ਦਾ ਰੌਲਾ ਚੱਲਿਆ ਸੀਗਾ। ਹੁਣ ਤੁਸੀਂ ਜੇ ਸਾਰੇ ਕਾਸਿਆਂ ਨੂੰ ਦੇਖੋ ਤਾਂ ਇਹਨਾਂ ਦੀ ਪਲੈਨਿੰਗ ਪਹਿਲਾਂ ਤੋਂ ਹੀ ਸੀਗੀ ਕਿ PD ਕਰੋ, ਇਹਨਾਂ ਨੂੰ ਅਸਾਈਲਮ ਆਫਿਸ ਮੋਰੇ ਜਿਹੜਾ ਮਤਲਬ ਬੇਸਿਕਲੀ ਇੱਧਰ ਨੂੰ ਧੱਕਤੇ ਸਾਰੇ, ਇੱਧਰ ਨੂੰ ਧੱਕ ਦੋ ਕਿ ਸਾਡੇ ਕੋਰਟਾਂ ਚੋਂ ਕੱਢੋ, ਇਹਨਾਂ ਨੂੰ ਅਸਾਈਲਮ ਆਫਿਸ ਦੇ ਵਿੱਚ ਪਾਓ। ਸੋ ਜਿਹੜੇ ਜੱਜ ਉਹਨਾਂ ਨੇ ਆਪਣਾ ਕੰਮ ਥੋੜਾ ਈਜ਼ੀ ਕਰ ਲਿਆ ਤੇ USCIS ਦੇ ਵਿੱਚ ਹੁਣ ਚੰਗਾ ਰਸ਼ ਹੋ ਜਾਊਗਾ ਇਸ ਚੀਜ਼ ਨੂੰ। ਚੰਗਾ ਰਸ਼ ਹੋ ਜਾਣਾ। ਪਹਿਲਾਂ ਇਹ ਸੀਗਾ ਕਿ ਲੋਕੀ ਕਹਿੰਦੇ ਸੀਗੇ ਕਿ ਅਸਾਈਲਮ ਆਫਿਸ ਦੇ ਵਿੱਚ ਕੇਸ ਪਾਸ ਨਹੀਂ ਹੁੰਦੇ। ਕਿਸੇ ਹੱਦ ਤੱਕ ਗੱਲ ਸਹੀ ਵੀ ਸੀਗੀ ਕਿ ਅਸਾਈਲਮ ਆਫਿਸ ਕਹਿੰਦਾ ਮੇਰੀ ਕੀ ਹੈਡ ਹੈਗਾ, ਉੱਤੇ ਭੇਜੋ ਇਮੀਗ੍ਰੇਸ਼ਨ ਕੋ, ਮੈਂ ਕੱਲ ਹੀ ਕਿਸੇ ਨੂੰ ਦੇਣਾ। ਹੁਣ ਉਹਨਾਂ ਤੇ ਪ੍ਰੈਸ਼ਰ ਪਾਇਆ ਗਿਆ ਕਿ ਤੁਸੀਂ ਇਦਾਂ ਨਹੀਂ ਕਿ ਅੱਖਾਂ ਬੰਦ ਕਰਕੇ, ਤੁਹਾਨੂੰ ਪਾਵਰ ਦੇਤੀ, ਤੁਸੀਂ ਕੇਸ ਡਿਸਾਈਡ ਕਰਨੇ ਆ। ਇਹ ਨਹੀਂ ਆ ਵੀ ਗਾਂ ਬਸ ਤੁਰੀ ਜਾਣੀ। ਹਾਂਜੀ। ਜਿਹੜੀ ਕਿ ਆਹ ਚੀਜ਼ ਇਹਦੇ ਵਿੱਚ ਮੈਨੂੰ ਚੰਗੀ ਲੱਗੀ ਕਿ ਹੁਣ ਜਦੋਂ ਜੱਜ ਨੇ ਆਲਰੇਡੀ ਜਿਹੜਾ ਕੇਸ ਆ PD ਦੇ ਕੇ ਧੱਕੇ ਨਾਲ ਥੱਲੇ ਵਾਪਸ ਭੇਜਿਆ, ਹੁਣ ਜੇ ਆਫਿਸਰ ਆ ਉਹ ਬਿਨਾਂ ਦੇਖੇ ਸੋਚੇ ਸਮਝੇ ਦੁਬਾਰਾ ਉੱਪਰ ਭੇਜ ਦਊਗਾ ਤਾਂ ਜੱਜ ਨੇ ਉਹੀ ਕਹਿਣਾ ਕਿ ਤੁਸੀਂ ਕਰਨ ਕੀ ਦਏ ਆ, ਕਿ ਇਹ ਤਾਂ ਪਿੰਗ ਪੌਂਗ ਵਾਲੀ ਗੱਲ ਹੋ ਗਈ ਕਿ ਕਦੀ ਗੇਂਦ ਇੱਧਰ ਕਦੀ ਗੇਂਦ ਉੱਧਰ। ਸੋ ਇਹ ਲੱਗ ਰਿਹਾ ਕਿ ਜਿਹੜੇ ਅਸਾਈਲਮ ਆਫਿਸਰ ਆ ਹੁਣ ਇਹਨਾਂ ਨੂੰ ਸ਼ਾਇਦ ਇੰਨਾ ਡਰ ਨਹੀਂ ਰਹੂਗਾ
ਇੱਕ ਇਹਨਾਂ ਨੂੰ ਇਹ ਲੱਗੂਗਾ ਕਿ ਹੁਣ ਆਪਾਂ ਫੈਸਲਾ ਕਰ ਸਕਦੇ ਹਾਂ ਕਿ ਲਾਅ ਸਾਡੇ ਪਿੱਛੇ ਸਟੈਂਡ ਕਰਦਾ। ਸੋ ਕੀ ਪਰ ਇਹਨਾਂ ਨੂੰ ਇਸ ਦਿੱਤੇ ਹੋਏ ਫੈਸਲੇ ਤੋਂ ਬਾਅਦ ਦੇ ਵਿੱਚ ਜਿਹੜਾ ਅਸਾਈਲੀ ਆ ਉਹ ਤਾਂ ਵੀ ਅਦਾਲਤ ਵਿੱਚ ਜਾ ਸਕੂਗਾ ਕਿ ਨਹੀਂ ਜਾ ਸਕੂਗਾ? ਜੇ ਡਿਨਾਈ ਹੋ ਜਾਊਗਾ, ਹਾਂਜੀ ਹਾਂਜੀ, ਬਿਲਕੁਲ। ਜੇ ਹੁਣ ਠੀਕ। ਤੁਹਾਡਾ ਕੇਸ ਜੇ ਡਿਨਾਈ ਹੋ ਗਿਆ ਤਾਂ ਤੁਹਾਡਾ ਜਿਹੜਾ ਕੇਸ ਆ ਉਹ ਤੁਹਾਨੂੰ ਫਿਰ ਜਿਹੜੀ USCIS ਉਹ NTA ਦਊਗੀ, ਨੋਟਿਸ ਟੂ ਅਪੀਅਰ ਜਿਹਨੂੰ ਕਹਿੰਦੇ ਆ। ਠੀਕ ਹੈ, ਓਕੇ। ਜਿਹੜੀ ਪਹਿਲਾਂ ਤੁਹਾਨੂੰ ਆਹੀ ਆਈਸ ਵਾਲੇ ਇੱਧਰ ਦਿੰਦੇ ਸੀਗੇ, ਸੋ ਨੋਟਿਸ ਟੂ ਅਪੀਅਰ ਮਿਲੂਗਾ NTA। ਇਹ ਜਦੋਂ NTA ਤੁਹਾਨੂੰ ਮਿਲ ਗਿਆ, ਸੋ ਇਹਨੇ ਦੱਸਣਾ ਤੁਹਾਡਾ ਕਿ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਤੁਹਾਡੀ ਡੇਟ ਵਗੈਰਾ ਕਦੋਂ ਆ। ਤੇ ਇਹ NTA ਤੁਹਾਨੂੰ ਹੁਣ ਦੇਖਣ ਵਾਲੀ ਚੀਜ਼ ਇਹ ਹੈ ਕਿ ਜੇ ਤੁਹਾਨੂੰ ਅਸਾਈਲਮ ਨਹੀਂ ਗ੍ਰਾਂਟ ਕਰਦਾ ਅਸਾਈਲਮ ਆਫਿਸ, ਤੁਹਾਨੂੰ ਸਿਰਫ ਉਹ ਵਿਦਹੋਲਡਿੰਗ ਦਿੰਦਾ। ਵਿਦਹੋਲਡਿੰਗ ਦਾ ਮਤਲਬ ਹੁੰਦਾ ਕੇਸ ਨਹੀਂ ਪਾਸ ਹੋਇਆ ਪਰ ਤੁਹਾਨੂੰ ਡਿਪੋਰਟ ਨਹੀਂ ਕਰਨਾ ਆਪਾਂ, ਤੁਸੀਂ ਡੀਪੋਰਟੇਸ਼ਨ ਕੰਮ ਕਰੀ ਚੱਲੋ ਜਿੱਦਾਂ। ਕੰਮ ਕਰੀ ਚੱਲੋ। ਉਹ ਕੇਸ ਦੇ ਵਿੱਚ ਵੀ ਤੁਹਾਨੂੰ NTA ਜਿਹੜਾ ਮਿਲੂਗਾ। ਠੀਕ ਮਤਲਬ ਹੈ, ਹਰੇਕ ਹਾਲਤ ਦੇ ਵਿੱਚ ਤੁਸੀਂ ਕੋਰਟ ਦੇ ਵਿੱਚ ਜਾਓਗੇ ਜੇ ਤੁਹਾਡੀ ਅਸਾਈਲਮ ਜਿਹੜੀ ਗ੍ਰਾਂਟ ਨਹੀਂ ਹੋਈ। ਠੀਕ ਹੈ। ਸੋ ਪ੍ਰੋਸੈਸ ਇਹਨਾਂ ਨੇ ਹੁਣ ਉੱਪਰ ਕੋਰਟ ਦੇ ਵਿੱਚ ਸਟ੍ਰੀਮਲਾਈਨ ਕਰਤਾ। ਤੇ ਜਦੋਂ ਤੁਸੀਂ ਕੋਰਟ ਦੇ ਵਿੱਚ ਜਾਂਦੇ ਹੋ, ਤੁਸੀਂ ਕਈ ਚੀਜ਼ਾਂ ਆਰਗਿਊ ਕਰ ਸਕਦੇ ਹੋ, ਇਨਕਲੂਡਿੰਗ ਇਹ ਕਿ ਮੈਂ ਰਿਮੂਵਲ ਨਹੀਂ ਹੈਗਾ, ਮੈਂ ਰਿਮੂਵੇਬਲ ਏਲੀਅਨ ਨਹੀਂ ਹੈਗਾ, ਮੇਰੇ ਕੋਲ ਹੋਰ ਵੀ ਜਿਹੜੇ ਰਿਲੀਫ ਆ ਵਿਆਹ ਦੇ ਥਰੂ, ਜੋ ਵੀ ਤੁਹਾਡੇ ਕੋਲ ਆਪਸ਼ਨ ਸਾਰੀਆਂ ਤੁਸੀਂ ਜਿਹੜੀਆਂ ਐਕਸਰਸਾਈਜ਼ ਕਰ ਸਕਦੇ ਆ। ਤੇ ਮਾਸਟਰ ਕੈਲੰਡਰ ਹੀਅਰਿੰਗ ਤੁਹਾਡੀ ਪੈਣੀ ਆ, ਜਿਹੜੀ ਫਸਟ ਹੀਅਰਿੰਗ ਜਿਹਨੂੰ ਲੋਕੀ ਕਹਿੰਦੇ ਆ। ਇਹਦੇ ਵਿੱਚ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆ, ਇਹ ਤੁਹਾਨੂੰ ਜਿਹੜਾ ਜੋ ਵੀ ਸਾਰਾ ਰੈਕਡ ਸੀਗਾ, ਤੁਹਾਡੇ ਬਿਆਨ ਸੀਗੇ, ਪੋਜ਼ਿਟਿਵ ਕ੍ਰੈਡੀਬਲ ਫੇਅਰ ਇੰਟਰਵਿਊ ਸੀਗੀ, ਉਹਦੀ ਟ੍ਰਾਂਸਕ੍ਰਿਪਟਸ ਵਗੈਰਾ ਬਣਾ ਕੇ ਸਾਰਾ ਉਹ ਦਿਓਗੇ। ਤੇ ਜਿਹੜਾ ਅਸਾਈਲਮ ਆਫਿਸ ਦਾ ਰਿਟਨ ਡਿਸੀਜਨ ਹੈਗਾ ਉਹਦੀ ਕਾਪੀ ਕੀ ਕਿਉਂ ਉਹਨੇ ਡਿਨਾਈ ਕੀਤਾ, ਸਾਰਾ ਡੀਟੇਲਸ ਦੇ ਨਾਲ ਤੁਹਾਨੂੰ ਦਿਓਗੇ ਕਿ ਤੁਹਾਡਾ ਕੇਸ ਕਿਉਂ ਜਿਹੜਾ ਡਿਨਾਈ ਕੀਤਾ ਗਿਆ। ਠੀਕ ਹੈ। ਜਿੱਦਾਂ ਕਿ ਦੱਸਿਆ ਕਿ 589 ਐਪਲੀਕੇਸ਼ਨ ਫਾਈਲ ਕਰਨ ਦੀ ਹੁਣ ਲੋੜ ਨਹੀਂ ਪੈਣੀ ਉਹ ਵਾਲੇ ਕੇਸਾਂ ਦੇ ਵਿੱਚ। ਤੇ ਜਿਹੜਾ ਤੁਹਾਡਾ ਸਾਰਾ ਪ੍ਰੋਸੈਸ ਹੈ ਐਜ਼ ਇਜ਼ ਇਮੀਗ੍ਰੇਸ਼ਨ ਕੋਰਟ ਕੋ ਹੁਣ ਜਿਹੜਾ ਪਹੁੰਚ ਗਿਆ। ਇਮੀਗ੍ਰੇਸ਼ਨ ਕੋਰਟ ਪਹਿਲਾਂ ਤੁਹਾਡੀ ਮਾਸਟਰ ਕੈਲੰਡਰ ਹੀਅਰਿੰਗ ਜਿਹਨੂੰ ਫਸਟ ਹੀਅਰਿੰਗ ਕਹਿੰਦੇ ਆ ਉਹ ਕੰਡਕਟ ਕਰੂਗਾ। ਉਸ ਤੋਂ ਬਾਅਦ ਫਾਈਨਲ ਹੀਅਰਿੰਗ ਨਹੀਂ ਸਿੱਧੇ ਹੋਣੀ, ਇੱਕ ਸਟੇਟਸ ਕਾਨਫਰੰਸ ਹੋਣੀ ਆ। ਇਹ ਬਹੁਤ ਇੰਟਰਸਟਿੰਗ ਚੀਜ਼ ਹੈ। ਸਟੇਟਸ ਕਾਨਫਰੰਸ ਦੇ ਵਿੱਚ ਕੀ ਹੈਗਾ ਕਿ ਜੱਜ ਨੇ ਤੁਹਾਨੂੰ ਐਡਵਾਈਜ਼ ਕਰਨਾ ਕਿ ਤੁਹਾਡੇ ਹੱਕ ਕੀ ਆ, ਇਹ ਪ੍ਰੋਸੈਸ ਕੀ ਆ, ਕਿੱਦਾਂ। ਸਟੇਟਸ ਕਾਨਫਰੰਸ ਦੇ ਵਿੱਚ ਜੱਜ ਤੁਹਾਡਾ ਜੇ ਉਹਨੂੰ ਲੱਗਿਆ ਕਿ ਨਹੀਂ ਇਹ ਵਰਥ ਇਟ ਨਹੀਂ ਹੈਗਾ ਕਿ ਫਾਈਨਲ ਹੀਅਰਿੰਗ ਨਹੀਂ ਪੈਣੀ, ਉਹ ਬਿਨਾਂ ਫਾਈਨਲ ਹੀਅਰਿੰਗ ਦੇ ਵੀ ਤੁਹਾਡਾ ਜਿਹੜਾ ਕੇਸ ਆ ਉਹ ਗ੍ਰਾਂਟ ਕਰ ਸਕਦਾ। ਅੱਛਾ। ਫੋਰ ਐਗਜ਼ਾਮਪਲ ਜੇ ਕਾਫੀ ਤਕੜਾ ਕੇਸ ਹੋ ਗਿਆ ਜੈਨੀਟਲ ਮਿਊਟੀਲੇਸ਼ਨ ਦਾ, ਜਿੱਦਾਂ ਸਾਊਥ ਅਫਰੀਕਾ ਤੋਂ ਆਉਂਦੇ ਆ, FMG ਜਿਹੜੇ ਕਹਿੰਦੇ ਆ, ਹੋਰ ਕੋਈ ਜਿਹੜੇ ਇਦਾਂ ਦੇ ਏਰੀਆ ਯੂਕਰੇਨ ਵਾਲਾ ਆ ਗਿਆ, ਅਫਗਾਨਿਸਤਾਨ ਵਾਲਾ ਆ ਗਿਆ। ਸੋ ਕਾਫੀ ਸਾਰੇ ਜਿਹੜੇ ਸਟੇਟਸ ਕਾਨਫਰੰਸ ਦੇ ਵਿੱਚ ਕੇਸ ਜਿਹੜੇ ਆ ਸਿੱਧੇ ਉਹ ਹੋਪਫੁਲੀ ਜਿਹੜੇ ਆ ਨਿਪਟਾ ਸਕਦੇ ਆ। ਟਾਰਚਰ ਵਾਲੇ ਕੇਸ ਜਿਹੜੇ ਹੈਗੇ ਆ, ਸਬੂਤ ਵਗੈਰਾ ਜੇ ਬੰਦੇ ਕੋਲ ਹੈਗਾ, ਸੱਟ ਸੁੱਟ ਲੱਗੀ ਹੋਈ ਆ, ਵਿਜ਼ੀਬਲੀ ਭਾਵੇਂ ਇੰਡੀਆ ਦੇ ਮਾਨ ਪਾਰਟੀ ਤੇ ਕੇਸ ਆ, ਉਹ ਸਾਰੇ ਸਟੇਟਸ ਕਾਨਫਰੰਸ ਬਗੈਰ ਕਾਗਜ਼ ਪੱਤਰ ਤੋਂ, ਮਤਲਬ ਘੱਟ ਕਾਗਜ਼ ਪੱਤਰ ਤੋਂ ਬਗੈਰ ਕਾਗਜ਼ ਪੱਤਰ ਦੇਣੇ ਪੈਣੇ ਆ ਸਟੇਟਸ ਕਾਨਫਰੰਸ ਦੇ ਵਿੱਚ। ਠੀਕ ਆ। ਉਹਦਾ ਮਤਲਬ ਇਹ ਹੈ ਕਿ ਤੁਸੀਂ ਆਪਣਾ ਇੱਕ ਪਹਿਲੂ ਰੱਖ ਸਕਦੇ ਆ ਕਿ ਸਾਨੂੰ ਇੰਨੀ ਇਹਦੇ ਤੇ ਬਹਿਸ ਕਰਨ ਦੀ ਲੋੜ ਨਹੀਂ ਹੈਗੀ, ਇਹ ਸਾਹਮਣੇ ਦਿਸਦਾ ਸਟ੍ਰੇਟ ਫਾਰਵਰਡ ਕੇਸ ਹੈਗਾ। ਠੀਕ ਹੈ। ਆਪਣੇ ਜ਼ਿਆਦਾ ਕੇਸ ਸਟ੍ਰੇਟ ਫਾਰਵਰਡ ਹੁੰਦੇ ਨਹੀਂ ਆ, ਕਿਉਂਕਿ ਬੰਦਾ ਚੰਗਾ ਭਲਾ ਕੋਈ, ਮੈਂ ਇਹ ਗੱਲ ਕਰਨਾ ਕਿ ਵਿਜ਼ੀਬਲ ਫਿਜ਼ੀਕਲ ਇੰਜਰੀ ਆ, ਅਸੌਲਟ ਆ, ਟਰਾਮਾ ਜਿਹਦੇ ਤੇ ਉਹ ਹੈਗਾ ਉਹਦੇ ਲਈ ਇਹ ਠੀਕ ਹੋ ਸਕਦਾ ਹੈ। ਹਾਂਜੀ। ਤੇ ਫਿਰ ਉਹਨਾਂ ਨੇ ਤੁਹਾਨੂੰ ਫਾਈਨਲ ਹੀਅਰਿੰਗ ਜਿਹੜੀ ਉਹ ਸਟੇਟਸ ਕਾਨਫਰੰਸ 'ਚ ਕਹਿਣਾ ਕਿ ਹੁਣ ਤੇਰੀ ਆਹ ਵਾਲੀ ਫਾਈਨਲ ਹੀਅਰਿੰਗ ਆ, ਜਿਹੜਾ ਸਾਰਾ ਕੁਝ ਇਹ 6 ਮਹੀਨੇ ਦੇ ਵਿੱਚ ਜਿਹੜਾ ਕਨਕਲੂਡ ਹੋ ਜਾਊਗਾ। ਠੀਕ ਹੈ। ਸੋ ਇਹ ਜਿਹੜੇ ਵੱਡੇ ਚੇਂਜਿਸ ਇਸ ਟਾਈਮ ਜਿਹੜੇ ਉਹ ਆਏ ਆ